ਚੁੱਕਦੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ ਹੈ। ਇਹ ਕਿਹਾ ਗਿਆ ਹੈ ਅੱਜ ਜੰਤਰ ਮੰਤਰ 'ਚ ਲੱਗੀ ਹੋਈ ਕਾਕਰੋਚਾਂ ਦੀ ਸਟੇਜ ਤੋਂ। ਕਿਉਂ? ਕਿਉਂਕਿ ਅੱਜ ਆਖਿਰਕਾਰ ਲੰਬੀ ਉਡੀਕ ਤੋਂ ਬਾਅਦ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਹਿਲਾਂ ਉਸ ਦੇ ਵੱਲੋਂ ਟਵੀਟ ਆਉਂਦਾ ਹੈ ਜਿਸ ਦੇ ਵਿੱਚ ਉਹ ਇੱਕ ਦੋ ਪੇਜਾਂ ਤੇ ਲਿਖੀ ਹੋਈ ਜਾਣਕਾਰੀ ਜੀ ਸਾਂਝੀ ਕਰਦਾ ਹੈ ਵੀ ਭਾਈ ਮੈਂ ਇੰਨੇ ਲੰਬੇ ਸਮੇਂ ਤੋਂ 4 ਦਹਾਕਿਆਂ ਤੋਂ ਕੰਮ ਕਰਦਾ ਰਿਹਾ, ਸੋ ਐਂਡ ਸੋ, ਪਰ ਮੁੱਕਦੀ ਗੱਲ ਅਸਤੀਫਾ ਉਸ ਦੇ ਵੱਲੋਂ ਦੇ ਦਿੱਤਾ ਗਿਆ। ਇਹ ਅਸਤੀਫਾ ਬਹੁਤ ਸਾਰੇ ਦਬਾਅ ਤੋਂ ਬਾਅਦ ਹੋਇਆ। 20 ਜੁਲਾਈ ਨੂੰ ਜੋ ਕੁਝ ਦਿੱਲੀ ਦੇ ਵਿੱਚ ਹੋਇਆ, ਜੰਤਰ ਮੰਤਰ ਦੇ ਆਲੇ ਦੁਆਲੇ ਹੋਇਆ, ਉਹ ਵੀ ਸਭ ਨੇ ਦੇਖਿਆ। ਜਿਸ ਤਰੀਕੇ ਦੇ ਨਾਲ ਮਹਿਲਾਵਾਂ ਦੇ ਨਾਲ, ਔਰਤਾਂ ਦੇ ਨਾਲ, ਬੱਚੀਆਂ ਦੇ ਨਾਲ ਬਦਸਲੂਕੀ ਪੁਲਿਸ ਦੇ ਵੱਲੋਂ ਕੀਤੀ ਗਈ, ਪੈਲਟ ਗੰਨਾਂ ਤੱਕ ਚਲਾਈਆਂ ਗਈਆਂ, ਉਹ ਸਾਰਾ ਜ਼ੋਰ ਅਜਮਾਉਣ ਤੋਂ ਬਾਅਦ ਜਦੋਂ ਆਖਿਰਕਾਰ ਬੀਜੇਪੀ ਨੂੰ ਲੱਗਿਆ ਕਿ ਹੁਣ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਇਸ ਦੀ ਭਰਪਾਈ ਨਹੀਂ ਕਰਾਈ ਜਾ ਸਕਦੀ, ਇੱਕੋ ਇੱਕ ਹੱਲ ਹੈ ਕਿ ਅਸਤੀਫਾ ਲੈ ਲਿਆ ਜਾਵੇ, ਤਾਂ ਅਸਤੀਫਾ ਲੈ ਲਿਆ ਜਾਂਦਾ ਹੈ ਧਰਮਿੰਦਰ ਪ੍ਰਧਾਨ ਦਾ। ਤੇ ਇਸ ਤੋਂ ਬਾਅਦ ਹੁਣ ਦੁਬਾਰਾ ਜਦੋਂ ਮੀਟਿੰਗ ਕੀਤੀ ਹੈ ਜੇਪੀ ਨੱਡਾ ਹੋਣਾ ਦੇ ਨਾਲ, ਸੀਜੇਪੀ ਪਾਰਟੀ ਦੇ ਜਿਹੜੇ ਵਕਤਾ ਨੇ, ਉਹਨਾਂ ਦੀ 5 ਨੁਕਤਿਆਂ ਵਾਲੇ ਪ੍ਰੋਗਰਾਮ ਦੇ ਉੱਪਰ ਸਹਿਮਤੀ ਵੀ ਬਣ ਗਈ ਹੈ, ਜਿਸ ਤੋਂ ਬਾਅਦ ਹੁਣ ਜੰਤਰ ਮੰਤਰ ਦੇ ਉੱਪਰ ਲੱਗਿਆ ਹੋਇਆ ਮੋਰਚਾ ਵੀ ਸਮਾਪਤ ਕਰ ਦਿੱਤਾ ਗਿਆ ਹੈ। ਉਹਨਾਂ ਨੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਵੀ ਭਾਈ ਆਪਣਾ ਆਪਣਾ ਬੋਰੀ ਬਿਸਤਰਾ ਸਮੇਟੋ ਤੇ ਘਰਾਂ ਨੂੰ ਜਾਓ, ਕਿਉਂਕਿ ਜਿਹੜੀ ਜੰਗ ਆਪਾਂ ਛੇੜੀ ਸੀ ਉਹ ਨੀਟ ਪੇਪਰ ਐਗਜ਼ਾਮ ਜਿਹੜਾ ਲੀਕ ਹੋਇਆ ਸੀ ਉਸ ਦੀ ਅਕਾਊਂਟੇਬਿਲਿਟੀ ਤੈਅ ਕਰਾਉਣ ਤੱਕ ਹੀ ਸੀ। ਭਾਵ ਅਕਾਊਂਟੇਬਿਲਿਟੀ ਤੈਅ ਕਰਾਉਣ ਤੋਂ ਇਹ ਹੈ ਕਿ ਸਿੱਖਿਆ ਮੰਤਰੀ ਜਿਸ ਦੇ ਅੰਡਰ ਉਹ ਸਾਰਾ ਕੁਝ ਆਉਂਦਾ ਹੈ, ਉਸ ਨੇ ਉਸ ਕੰਮ ਦੇ ਉੱਪਰ ਨਿਗਰਾਨੀ ਨਹੀਂ ਰੱਖੀ ਜਾਂ ਫਿਰ ਉਸ ਦੀ ਹਾਜ਼ਰੀ ਦੇ ਵਿੱਚ ਉਹ ਪੇਪਰ ਲੀਕ ਹੋ ਗਿਆ। ਇਸ ਕਰਕੇ ਅਸਤੀਫੇ ਦੀ ਮੰਗ, ਅਕਾਊਂਟੇਬਿਲਿਟੀ ਦੀ ਮੰਗ ਉੱਠੀ ਤੇ ਅਕਾਊਂਟੇਬਿਲਿਟੀ ਸ਼ਾਇਦ ਇਸ ਨੂੰ ਨਹੀਂ ਕਹਿ ਸਕਦੇ ਆਪਾਂ ਕਿ ਉਹਨਾਂ ਨੇ ਸਿੱਧੇ ਤੌਰ ਤੇ ਅਕਾਊਂਟੇਬਿਲਿਟੀ ਲਈ ਵੀ ਹੈ, ਪਰ ਉਹਨਾਂ ਨੇ ਹੋਰ ਕਾਰਨਾਂ ਦੇ ਨਾਲ ਅਸਤੀਫਾ ਦੇ ਦਿੱਤਾ ਹੈ ਆਪਣੀ ਇਸ ਕੈਬਨਿਟ ਤੋਂ। ਅਤੇ ਨਾਲ ਦੀ ਨਾਲ ਅੱਗੇ ਪ੍ਰਹਲਾਦ ਜੋਸ਼ੀ ਨੂੰ ਇਸ ਦਾ ਚਾਰਜ ਵੀ ਮਿਲ ਗਿਆ। ਸਿੱਖਿਆ ਮੰਤਰੀ ਦਾ ਚਾਰਜ ਜਿਹੜਾ ਉਹ ਪ੍ਰਹਲਾਦ ਜੋਸ਼ੀ ਨੂੰ ਅੱਗੇ ਦੇ ਦਿੱਤਾ ਗਿਆ ਹੈ। ਤੇ ਇਸ ਦੇ ਨਾਲ ਹੀ ਜੇਕਰ ਤੁਹਾਡੇ ਨਾਲ ਥੋੜੀਆਂ ਜਿਹੀਆਂ ਜਾਣਕਾਰੀਆਂ ਹੋਰ ਸਾਂਝੀਆਂ ਕਰ ਦਈਏ ਕਿ ਲਗਾਤਾਰ ਤੁਸੀਂ ਦੇਖ ਰਹੇ ਹੋਵੋਗੇ ਕਿ ਗੱਲ ਕਿੱਥੋਂ ਤੁਰਦੀ ਹੈ। ਨੀਟ ਪੇਪਰ ਲੀਕ ਹੁੰਦਾ ਹੈ, ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ, ਸੀਜੇਆਈ, ਉਹ ਇਹ ਕਹਿ ਦਿੰਦੇ ਨੇ ਕਿ ਜਿਹੜੇ ਬੇਰੁਜ਼ਗਾਰ ਨੇ, ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ, ਉਹ ਜਾਂ ਤਾਂ ਮੀਡੀਆ ਦਾ ਕੰਮ ਕਰਦੇ ਨੇ ਜਾਂ ਫਿਰ ਦੂਜੇ ਪਾਸੇ ਉਹ ਰਿਫਾਰਮਸ ਕਰਨ ਦੇ ਲਈ ਕਈ ਤਰ੍ਹਾਂ ਦੇ ਕੰਮ ਸ਼ੁਰੂ ਕਰ ਦਿੰਦੇ ਨੇ, ਉਹ ਕਾਕਰੋਚ ਨੇ। ਇਸ ਗੱਲ ਨੂੰ ਦਿਲ ਤੇ ਲੈਂਦਿਆਂ ਹੋਇਆਂ ਇਸ ਗੱਲ ਨੂੰ ਸਟਾਇਰ ਦੇ ਰੂਪ ਦੇ ਵਿੱਚ ਇੱਕ ਪਾਰਟੀ ਬਣਾ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਅਭਿਜੀਤ ਦਿਪਕੇ ਜਿਹੜਾ ਅਮਰੀਕਾ ਦੇ ਹੀ ਬੋਸਟਨ ਯੂਨੀਵਰਸਿਟੀ ਦੇ ਵਿੱਚ ਪਬਲਿਕ ਰਿਲੇਸ਼ਨ ਦੀ ਪੜ੍ਹਾਈ ਕਰ ਰਿਹਾ ਸੀ, ਉਸ ਨੇ ਇੰਸਟਾਗ੍ਰਾਮ ਦੇ ਉੱਪਰ ਅਕਾਊਂਟ ਬਣਾਏ ਜਿਹੜੇ ਕਿ ਇੰਟਰਨੈਟ ਸੈਂਸੇਸ਼ਨ ਬਣ ਗਏ। ਲਗਾਤਾਰ ਧੜਾ ਧੜ ਲੋਕਾਂ ਨੇ ਉਸ ਅਕਾਊਂਟਸ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕੁਝ ਨੂੰ ਬੈਨ ਵੀ ਕੀਤਾ ਗਿਆ। ਅਭਿਜੀਤ ਦਿਪਕੇ ਨੇ ਉਸ ਤੋਂ ਬਾਅਦ ਇੰਨਾ ਰੋਹ ਦੇਖਦਿਆਂ ਹੋਇਆਂ ਫੈਸਲਾ ਕੀਤਾ ਕਿ ਭਾਰਤ ਜਾ ਕੇ ਸੰਘਰਸ਼ ਕੀਤਾ ਜਾਵੇ। ਉਹ ਭਾਰਤ ਪਹੁੰਚਦਾ ਹੈ। ਸ਼ਨੀਵਾਰ ਨੂੰ ਜਦੋਂ ਉਹ ਪਹੁੰਚਦਾ ਹੈ ਤਾਂ ਉੱਥੇ ਕੁਝ ਸਮੇਂ ਪ੍ਰਚਾਰ ਅਤੇ ਪ੍ਰਦਰਸ਼ਨ ਕਰਨ ਤੋਂ ਬਾਅਦ ਜੰਤਰ ਮੰਤਰ ਤੇ ਸਾਰੇ ਘਰੋਂ ਘਰੀ ਚੱਲ ਜਾਂਦੇ ਨੇ ਅਤੇ ਇਹ ਗੱਲ ਤੁਰਦੀ ਹੈ ਵੀ ਭਾਈ ਇਸ ਸਾਰੇ ਦੇ ਵਿੱਚ ਬਾਹਲਾ ਜ਼ੋਰ ਹੈ ਨਹੀਂ ਹੈ। ਅਤੇ ਇਸ ਨੂੰ ਇੱਕ ਤਰੀਕੇ ਦੇ ਨਾਲ ਘੜਿਆ ਘੜਾਇਆ ਕੰਮ ਵੀ ਦੱਸਿਆ ਜਾ ਰਿਹਾ ਸੀ, ਕਿਉਂਕਿ ਇਸ ਤਰੀਕੇ ਦੇ ਨਾਲ ਅਮਰੀਕਾ ਤੋਂ ਕਿਸੇ ਦਾ ਆਉਣਾ ਅਤੇ ਉਸ ਦੀ ਗ੍ਰਿਫਤਾਰੀ ਵੀ ਨਹੀਂ ਹੋਣੀ, ਉਲਟਾ ਉਸ ਨੂੰ ਇਸ ਗੱਲ ਦੀ ਮਨਜ਼ੂਰੀ ਵੀ ਮਿਲ ਜਾਣੀ ਕਿ ਭਾਈ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ। ਇਹ ਆਮ ਤੌਰ ਤੇ ਨਹੀਂ ਹੁੰਦਾ। ਬੇਸ਼ੱਕ ਡੈਮੋਕ੍ਰੇਸੀ ਤਾਂ ਭਾਰਤ ਨੂੰ ਸਭ ਤੋਂ ਵੱਡਾ ਹੀ ਕਿਹਾ ਜਾਂਦਾ ਹੈ, ਪਰ ਇਦਾਂ ਦੀਆਂ ਚੀਜ਼ਾਂ ਦੀ ਇਸ ਡੈਮੋਕ੍ਰੇਸੀ 'ਚ ਕੋਈ ਜਗ੍ਹਾ ਨਹੀਂ ਹੈ ਕਿ ਤੁਸੀਂ ਪੀਸਫੁਲੀ ਪ੍ਰੋਟੈਸਟ ਕਰ ਸਕੋ। ਉਹ ਤੁਸੀਂ 20 ਜੁਲਾਈ ਨੂੰ ਵੀ ਵੇਖਿਆ ਹੀ ਹੋਊਗਾ। ਤੇ ਉਸ ਤੋਂ ਬਾਅਦ ਫਿਰ ਅਗਲੇ ਸ਼ਨੀਵਾਰ ਦੀ ਵੀ ਕਾਲ ਨਾਲ ਹੀ ਦੇ ਕੇ ਉੱਠਦੇ ਨੇ ਵੀ ਭਾਈ ਅੱਜ ਤਾਂ ਅਸੀਂ ਚੱਲੇ ਹਾਂ, 1 ਹਫ਼ਤੇ ਦਾ ਸਮਾਂ ਦੇ ਕੇ ਚੱਲੇ ਹਾਂ ਤੇ ਇਹ ਜਨਾਬ ਹੋਣੀ ਧਰਮਿੰਦਰ ਪ੍ਰਧਾਨ ਹੋਣੀ ਅਕਾਊਂਟੇਬਿਲਿਟੀ ਲੈਂਦੇ ਹੋਏ ਆਪਣੇ ਸਿਰ ਅਸਤੀਫਾ ਦੇ ਦੇਣ ਤੇ ਅਗਲੇ ਸ਼ਨੀਵਾਰ ਨੂੰ ਨਹੀਂ ਅਸੀਂ ਫਿਰ ਆਵਾਂਗੇ। ਪਰ ਜਦੋਂ ਅਗਲੇ ਸ਼ਨੀਵਾਰ ਇਹ ਆਉਂਦੇ ਨੇ ਤਾਂ ਅਭਿਜੀਤ ਦਿਪਕੇ ਆਪਣੇ ਸਾਥੀਆਂ ਦੇ ਨਾਲ ਪੱਕਾ ਹੀ ਮੋਰਚਾ ਕੱਢ ਲੈਂਦੇ ਨੇ।
ਉਹ ਮੋਰਚਾ ਲਗਾਤਾਰ ਚੱਲਿਆ ਤੇ ਅੱਜ ਆਖਿਰਕਾਰ 36ਵੇਂ ਦਿਨ 'ਚ ਜਾ ਕੇ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਲਿਖ ਦਿੱਤਾ ਹੈ। ਇਸ ਸਾਰੇ ਦੇ ਦੌਰਾਨ ਕਈ ਕੁਝ ਹੋਇਆ ਹੈ। ਸੋਨਮ ਵਾਂਗਚੁਕ ਵੀ ਭੁੱਖ ਹੜਤਾਲ ਤੇ ਬੈਠੇ, ਉਹਨਾਂ ਦੀ ਭੁੱਖ ਹੜਤਾਲ ਖਤਮ ਵੀ ਕਰਾਈ ਗਈ। ਜ਼ੈਨਜੀ ਅਤੇ ਅੱਜ ਕੱਲ੍ਹ ਦੇ ਜਿਹੜੇ ਲੀਡਰ ਨੇ, ਬੁੱਢੇ ਲੀਡਰ ਨੇ, ਉਹਨਾਂ ਦੇ ਏਜ ਗੈਪ ਨੇ ਬਹੁਤ ਸਾਰੀਆਂ ਦਿੱਕਤਾਂ ਵੀ ਪੈਦਾ ਕੀਤੀਆਂ, ਕਿਉਂਕਿ ਜੈਨਜ਼ੀ ਨੂੰ ਹਰੇਕ ਚੀਜ਼ ਮਜ਼ਾਕ ਵਿੱਚ ਲੈਣ ਦੀ ਆਦਤ ਹੈ, ਸਟਾਇਰ ਦੇ ਨਾਲ ਹਰੇਕ ਚੀਜ਼ ਨੂੰ ਨਜਿੱਠਣ ਦੀ ਆਦਤ ਹੈ। ਤੁਸੀਂ ਲਗਾਤਾਰ ਫੋਟੋਜ਼ ਦੇ ਵਿੱਚ ਜੰਤਰ ਮੰਤਰ ਤੋਂ ਆ ਰਹੇ ਪੋਸਟਰਸ ਵੀ ਦੇਖੇ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਧੜੱਲੇ ਦੇ ਨਾਲ ਸਿੱਧੀਆਂ ਗਾਲਾਂ ਲਿਖ ਕੇ ਸੰਬੋਧਨ ਹੁੰਦੇ ਸੀ ਉਹ ਪੋਲੀਟੀਸ਼ੀਅਨਾਂ ਨੂੰ। ਬਾਲਾ ਸੱਭਿਅਕ ਤਰੀਕੇ ਨਾਲ ਚੱਲਣ ਦੀ ਜਿਹੜੀ ਆਦਤ ਉਹ ਹੁਣ ਅੱਜ ਦੇ ਸਮੇਂ ਦੇ ਜੈਨਜੀ ਨੂੰ ਨਹੀਂ ਹੈ, ਜਿਸ ਕਰਕੇ ਵੀ ਬਹੁਤ ਸਾਰਾ ਏਜ ਗੈਪ ਪੈਣ ਤੋਂ ਬਾਅਦ ਜਿਹੜਾ ਵਿਅਕਤੀ ਮਿੱਤਰੋ ਤੋਂ ਗੱਲ ਸ਼ੁਰੂ ਕਰਦਾ ਹੈ ਉਸ ਨੂੰ ਫਰੈਂਡਸ ਤੇ ਆਉਣਾ ਪਿਆ ਤੇ ਆਪਣੀਆਂ ਨਾਸਾਂ ਦੇ ਲਾਗੇ ਮੋਬਾਈਲ ਫੋਨ ਕਰਕੇ ਉਹ ਵੀਡੀਓ ਬਣਾਉਣੀ ਸ਼ੁਰੂ ਕਰਦਾ ਹੈ ਵੀ ਭਾਈ ਅਸੀਂ ਅਕਾਊਂਟੇਬਿਲਿਟੀ ਤੈਅ ਕਰਨ ਦੇ ਲਈ ਕੈਬਨਿਟ ਦੇ ਵਿੱਚ ਚਰਚਾ ਕਰ ਰਹੇ ਹਾਂ ਤੇ ਅਸੀਂ ਸੰਸਦ ਦੇ ਵਿੱਚ ਲਿਆ ਕੇ ਬਿੱਲ ਵੀ ਬਣਾ ਦਿਆਂਗੇ। ਪਰ ਜਿਹੜਾ ਤੁਸੀਂ ਬਿੱਲ ਬਣਾਓਗੇ ਉਹ ਪੁਰਾਣੇ ਹੋ ਚੁੱਕੀਆਂ ਘਟਨਾਵਾਂ ਤੇ ਲਾਗੂ ਕਿਵੇਂ ਹੋਵੇਗਾ? ਉਹ ਤਾਂ ਅੱਗੇ ਜਿਹੜੀਆਂ ਘਟਨਾਵਾਂ ਹੋਣਗੀਆਂ ਉਸ ਦੇ ਲਈ ਤੁਸੀਂ ਦੱਸ ਰਹੇ ਹੋ। ਪਰ ਇਸ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਨੀਟ ਪੇਪਰ ਲੀਕ ਹੋਣ ਦੇ ਦੁੱਖ ਦੇ ਵਿੱਚ ਬੱਚਿਆਂ ਨੇ, ਜਿਨ੍ਹਾਂ ਦੇ ਮਾਪਿਆਂ ਨੇ ਉਹਨਾਂ ਦੇ ਉੱਪਰ ਇਹ ਕਹਿ ਕੇ ਪੈਸੇ ਖਰਚੇ ਸੀ ਵੀ ਕੋਈ ਨਾ, ਜਦੋਂ ਤੂੰ ਨੀਟ ਪੇਪਰ ਕਲੀਅਰ ਕਰ ਲਏਗਾ ਤੈਨੂੰ ਸੀਟ ਮਿਲ ਜੂਗੀ, ਤੂੰ ਜਦੋਂ ਸੀਟ ਮਿਲ ਕੇ ਡਾਕਟਰ ਬਣ ਗਿਆ ਸਾਰੇ ਦੁੱਖ ਟੁੱਟ ਜਾਣਗੇ, ਪਰ ਉਸ ਦਾ ਪੇਪਰ ਲੀਕ ਹੋ ਗਿਆ ਤੇ ਉਸਨੇ ਆਪਣੀ ਜਾਨ ਗਵਾ ਦਿੱਤੀ। ਇਹੋ ਜਿਹੇ ਬੱਚਿਆਂ ਦੀ ਗਿਣਤੀ 21 ਹੈ। 21 ਬੱਚੇ, ਜਿਸ ਦੇ ਵਿੱਚ ਬੱਚੀਆਂ ਵੀ ਨੇ, ਉਹਨਾਂ ਨੇ ਆਪਣੀ ਜਾਨ ਗਵਾਈ। ਇਸੇ ਗੱਲ ਦੇ ਰੋਹ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਉੱਥੇ ਜਾਂਦੇ ਵੀ ਰਹੇ, ਜੰਤਰ ਮੰਤਰ ਤੋਂ ਲਗਾਤਾਰ ਤਸਵੀਰਾਂ ਵੀ ਆਉਂਦੀਆਂ ਰਹੀਆਂ, ਪਰ ਆਖਿਰਕਾਰ ਇਸ ਮੋਦੀ ਸਰਕਾਰ ਨੂੰ ਦੂਜੀ ਵਾਰ ਝੁਕਣਾ ਪਿਆ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ 13 ਮਹੀਨੇ ਦਿੱਲੀ ਦੀਆਂ ਬਾਰਡਰਾਂ ਤੇ ਬਹਿ ਕੇ ਨੱਕ ਭੰਨਿਆ ਸੀ ਮੋਦੀ ਦਾ। ਹਾਲਾਂਕਿ ਉਸ ਸਮੇਂ ਵੀ ਉਸ ਵਿਅਕਤੀ ਦੇ ਵੱਲੋਂ ਸਿਰਫ ਇਹ ਕਹਿ ਕੇ ਵਾਪਸ ਲਏ ਜਾਂਦੇ ਨੇ ਉਹ 3 ਕਾਲੇ ਕਾਨੂੰਨ ਕਿ ਭਾਈ ਸ਼ਾਇਦ ਸਾਡੇ ਵੱਲੋਂ ਤੁਹਾਨੂੰ ਸਮਝਾਉਣ 'ਚ ਕੋਈ ਕਮੀ ਰਹਿ ਗਈ ਹੋਊਗੀ, ਪਰ ਉਸ ਤੋਂ ਬਾਅਦ ਵੀ ਲਗਾਤਾਰ ਹੱਲੇ ਕਰੀ ਆਉਂਦੇ ਨੇ ਮੋਦੀ ਹੁਣੀ। ਉਹਨਾਂ ਨੇ ਕੁਝ ਵੀ ਛੱਡਿਆ ਨਹੀਂ ਹੈ। ਉਹ ਜਿਹੜੇ ਕਾਨੂੰਨ ਸਿੱਧੇ ਤੌਰ ਤੇ ਲਾਗੂ ਕਰਨਾ ਚਾਹੁੰਦੇ ਸੀ, ਅੱਜ ਉਹਨਾਂ ਨੂੰ ਘੁਮਾ ਫਿਰਾ ਕੇ ਹੋਰ ਵਿੰਡੋਆਂ ਰਾਹੀਂ ਲਿਆ ਕੇ ਲਾਗੂ ਕੀਤਾ ਜਾ ਰਿਹਾ ਹੈ। ਤੁਸੀਂ ਇਸ ਦੀ ਉਦਾਹਰਨ ਇੱਥੋਂ ਦੇਖ ਸਕਦੇ ਹੋ ਕਿ ਹੁਣ ਜਿਹੜਾ FCI ਅੱਗੇ ਫੂਡ ਨੂੰ ਸਾਂਭਦਾ ਸੀ, ਉਸ ਦੇ ਸਾਰੇ ਹੁਣ ਠੇਕਾ ਹੀ ਅਡਾਨੀ ਨੇ ਲੈ ਲਿਆ, ਅਡਾਨੀ ਗਰੁੱਪ, ਅਤੇ ਉਸ ਦੇ ਵਿੱਚੋਂ 20% ਸ਼ੇਅਰ ਇੱਕ ਹੋਰ ਫਰਮ ਦਾ ਹੈ। ਉਹ ਵੀ ਮੰਨਿਆ ਜਾ ਰਿਹਾ ਹੈ ਕਿ ਅਡਾਨੀ ਦੀ ਹੀ ਪ੍ਰੋਕਸੀ ਫਰਮ ਹੈ ਜਿਸ ਦੇ ਕੋਲ ਉਹ ਠੇਕਾ ਹੈ। ਕਹਿਣ ਦਾ ਭਾਵ ਕੁੱਲ ਮਿਲਾ ਕੇ ਇਹ ਸਰਕਾਰ ਇਹੋ ਜਿਹੀ ਹੈ ਕਿ ਤੁਹਾਡੇ ਅੱਗੇ ਬੇਸ਼ੱਕ ਇਹ ਤੁਹਾਨੂੰ ਵਿਖਾਉਣ ਲਈ ਗੋਡੇ ਟੇਕ ਚੁੱਕੀ ਹੋਵੇ, ਪਰ ਇਸ ਦੀ ਮਨਸ਼ਾ ਕਦੀ ਨਹੀਂ ਬਦਲਦੀ। ਧਰਮਿੰਦਰ ਪ੍ਰਧਾਨ ਉਹ ਵਿਅਕਤੀ ਜਿਹੜਾ ਕਿ ਪਹਿਲਾਂ ਜਦੋਂ ਆਪਣੀ ਜਵਾਨੀ ਦੇ ਵਿੱਚ ਸੀ ਉਹ ਐਜੂਕੇਸ਼ਨ ਦੇ ਲਈ ਧਰਨੇ ਲਾਉਂਦਾ ਫਿਰਦਾ ਸੀ, ਡਾਂਗਾ ਖਾਂਦਾ ਫਿਰਦਾ ਸੀ, ਅੱਜ ਉਹੀ ਵਿਅਕਤੀ ਸੱਤਾ 'ਚ ਆ ਕੇ ਨੱਕ ਚੜਾਉਂਦਾ ਫਿਰਦਾ ਸੀ, ਕਹਿੰਦਾ ਸੀ ਕਿ ਭਾਈ ਸਾਡੀ ਸਰਕਾਰ 'ਚ ਅਸਤੀਫੇ ਨਹੀਂ ਹੁੰਦੇ, ਪਰ ਹੁਣ ਅਸਤੀਫਾ ਦਿੱਤਾ ਹੈ। ਇਸ ਦੇ ਪਿੱਛੇ ਦੀ ਰਾਜਨੀਤੀ ਕੀ ਹੈ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗੀ। ਨਾਲ ਦੀ ਨਾਲ ਇਹ ਵੀ ਪਤਾ ਲੱਗੂਗਾ ਕਿ ਹੁਣ ਬੇਸ਼ੱਕ ਅਸਤੀਫਾ ਤਾਂ ਹੋ ਗਿਆ, ਧਰਨਾ ਵੀ ਚੱਕਿਆ ਗਿਆ, ਹੁਣ ਐਜੂਕੇਸ਼ਨ ਦੇ ਖੇਤਰ 'ਚ ਕਿੰਨੀਆਂ ਕੁ ਰਿਫਾਰਮਸ ਆਉਂਦੀਆਂ ਨੇ, ਐਜੂਕੇਸ਼ਨ ਦਾ ਸਿਸਟਮ ਢਾਂਚਾ ਕਿੰਨਾ ਕੁ ਠੀਕ ਹੁੰਦਾ ਹੈ। ਵੱਖ-ਵੱਖ ਸਟੇਟਾਂ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਵਿੱਚ ਧੜਾ ਧੜ ਸਕੂਲ ਬੰਦ ਹੋ ਰਹੇ ਨੇ। 1 ਲੱਖ ਤੋਂ ਵੱਧ ਸਕੂਲਾਂ ਦੀ ਗਿਣਤੀ ਘਟ ਚੁੱਕੀ ਹੈ, ਸਕੂਲ ਬੰਦ ਹੋ ਚੁੱਕੇ ਨੇ। ਉਹਨਾਂ ਸਾਰਿਆਂ ਦੇ ਲਈ ਅਕਾਊਂਟੇਬਿਲਿਟੀ ਤੈਅ ਹੋਣੀ ਚਾਹੀਦੀ ਹੈ। ਇਹ ਜਵਾਬਦੇਹੀ ਜਦੋਂ ਸਵਾਲ ਕੋਈ ਪੁੱਛਦਾ ਫੇਰ ਹੀ ਸ਼ੁਰੂ ਹੁੰਦੀ ਹੈ। ਚਲੋ ਖੈਰ, ਨੀਟ ਪੇਪਰ ਲੀਕ ਹੋਇਆ, ਮੌਤਾਂ ਹੋਈਆਂ, ਉਸ ਤੋਂ ਬਾਅਦ ਕਿਸੇ ਨੇ ਸਵਾਲ ਕੀਤਾ ਤਾਂ ਸਰਕਾਰ ਦੇ ਨੱਕ 'ਚ ਦਮ ਹੋਇਆ ਤੇ ਸਰਕਾਰ ਨੂੰ ਕੋਈ ਫੈਸਲਾ ਲੈਣਾ ਪਿਆ। ਇਸੇ ਕਰਕੇ ਕਹਿੰਦੇ ਨੇ ਕਿ ਛੋਟੀ ਤੋਂ ਛੋਟੀ ਘਟਨਾਵਾਂ ਦੇ ਉੱਪਰ ਵੀ ਸਵਾਲ ਖੜਾ ਕਰਨਾ ਸਿੱਖੋ, ਸਵਾਲ ਕਰੋ, ਅਕਾਊਂਟੇਬਿਲਿਟੀ ਤੈਅ ਕਰੋ। ਇਹ ਲੋਕ ਜਿਹੜੇ ਸੱਤਾ 'ਚ ਬੈਠੇ ਨੇ, ਇਹ ਲੋਕ ਜਿਹੜੇ ਕੁਰਸੀਆਂ ਤੇ ਬਹਿ ਕੇ ਖੁਦ ਨੂੰ ਬਿਊਰੋਕਰੇਟ ਸਿਖਾਉਂਦੇ ਨੇ, ਇਹ ਸਭ ਨੌਕਰ ਨੇ ਅਤੇ ਇਹਨਾਂ ਨੌਕਰਾਂ ਦੇ ਕੋਲੋਂ ਅਕਾਊਂਟੇਬਿਲਿਟੀ ਲੈਣਾ ਮਾਲਕ ਦਾ ਕੰਮ ਹੁੰਦਾ ਹੈ ਕਿ ਭਾਈ ਆਹ ਕੰਮ ਦੀ ਤੇਰੀ ਜ਼ਿੰਮੇਵਾਰੀ ਸੀ, ਤੂੰ ਕਿਉਂ ਨਹੀਂ ਕੀਤਾ। ਪਰ ਇਸ ਦੇਸ਼ ਦੇ ਵਿੱਚ ਜਦੋਂ ਕੋਈ ਕੁਰਸੀ ਤੇ ਬੈਠ ਜਾਂਦਾ ਹੈ ਤਾਂ ਉਹਦੇ ਸਾਹਮਣੇ ਖੜਾ ਹਰ ਵਿਅਕਤੀ ਉਸ ਨੂੰ ਆਪਣਾ ਨੌਕਰ ਲੱਗਦਾ ਹੈ। ਇਹੀ ਤਸਵੀਰ ਤੁਸੀਂ 20 ਜੁਲਾਈ ਨੂੰ ਦੇਖੀ ਜਦੋਂ ਪੈਲਟ ਗੰਨਾਂ ਚਲਾਈਆਂ ਜਾਂਦੀਆਂ ਨੇ ਤੇ ਐਂਟੀ ਨੈਸ਼ਨਲ ਐਲੀਮੈਂਟ ਦੱਸਿਆ ਜਾਂਦਾ ਹੈ। ਉੱਥੇ ਸਿੱਖਾਂ ਦੀ ਵੀ ਲੋੜ ਪਈ, ਉੱਥੇ ਇਹ ਗੱਲਾਂ ਵੀ ਤੁਰੀਆਂ ਵੀ ਭਾਈ ਜਿਸ ਸਮੇਂ ਸਾਰੇ ਦਰਵਾਜ਼ੇ ਬੰਦ ਹੋ ਗਏ ਉਸ ਸਮੇਂ ਸਿੱਖਾਂ ਨੇ ਅੱਗੇ ਆ ਕੇ ਸਾਡੀ ਸੇਵਾ ਕੀਤੀ। ਇਹ ਚੰਗੀ ਗੱਲ ਹੈ ਕਿ ਸਰਨਾ ਪਰਿਵਾਰ
ਵੈਸੇ ਉਹਨਾਂ ਦੇ ਜੋ ਮਰਜ਼ੀ ਮਤਭੇਦ ਹੋਣ, ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ ਕਿ ਉਹ ਕਿਹੜੀ ਪਾਰਟੀ ਨਾਲ ਕਿਵੇਂ ਜੁੜੇ ਹੋਏ ਨੇ, ਪਰ ਸਰਨਾ ਪਰਿਵਾਰ ਤੇ ਹੋਰ ਬਹੁਤ ਸਾਰੇ ਸਿੱਖ ਜਥੇਬੰਦੀਆਂ ਵੀ ਉਸ ਧਰਨੇ ਦੇ ਵਿੱਚ ਗਈਆਂ ਤੇ ਉਹਨਾਂ ਨੇ ਕਿਹਾ ਕਿ ਸਿਰਫ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੁਹਾਡੇ ਲਈ ਨਹੀਂ ਖੁੱਲੇ, ਹਰ ਸਿੱਖ ਜਿਹੜਾ ਦਿੱਲੀ ਦੇ ਵਿੱਚ ਰਹਿੰਦਾ ਹੈ ਉਸ ਦੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਨੇ। ਤੁਸੀਂ ਜਦੋਂ ਵੀ ਆਓ, ਮੱਲਮ ਪੱਟੀ ਦੀ ਲੋੜ ਹੈ, ਰੋਟੀ ਪਾਣੀ ਦੀ ਲੋੜ ਹੈ, ਕੋਈ ਕਸਰ ਨਹੀਂ ਛੱਡੀ ਜਾਊਗੀ। ਇਹੀ ਕੁਝ ਕੀਤਾ, ਪੁਲਿਸ ਨੇ ਆਪਣਾ ਢਿੱਲ ਲਾਇਆ, ਇੱਥੋਂ ਤੱਕ ਕਿ ਗ੍ਰਹਿ ਵਿਭਾਗ ਦੇ ਵੱਲੋਂ ਲਿਖ ਕੇ ਦੇ ਦਿੱਤਾ ਗਿਆ ਦਿੱਲੀ ਦੇ ਡੀਜੀਪੀ ਨੂੰ ਕਿ ਭਾਈ ਤੂੰ ਆਪਣੇ ਪੱਧਰ ਤੇ ਐਨਐਸਏ ਲਾਉਣਾ ਚਾਹੇ ਤਾਂ ਕਿਸੇ ਤੇ ਵੀ ਲਾ ਸਕਦਾ ਹੈ, ਜਿਸ ਦੇ ਤਹਿਤ 12 ਦਿਨ ਤੋਂ ਲੈ ਕੇ 12 ਮਹੀਨਿਆਂ ਤੱਕ ਬਿਨਾਂ ਕਿਸੇ ਇੰਟਰਫੇਰੈਂਸ ਦੇ, ਬਿਨਾਂ ਕਿਸੇ ਅਦਾਲਤੀ ਇੰਟਰਫੇਰੈਂਸ ਦੇ ਕਿਸੇ ਨੂੰ ਵੀ ਜੇਲ੍ਹ 'ਚ ਰੱਖਿਆ ਜਾ ਸਕਦਾ ਹੈ। ਇਸ ਦੇਸ਼ ਦਾ ਨਿਜ਼ਾਮ ਇੱਥੋਂ ਤੱਕ ਗਰਕਿਆ ਹੋਇਆ ਹੈ ਕਿ ਇਸ ਦੇਸ਼ ਦੇ ਵਿੱਚ ਤੁਸੀਂ ਜੁਡੀਸ਼ਰੀ ਅੱਗੇ ਵੀ ਗੁਹਾਰ ਨਹੀਂ ਲਗਾ ਸਕਦੇ ਜੇਕਰ ਤੁਹਾਡੇ ਉੱਪਰ ਐਨਐਸਏ ਲੱਗ ਜਾਂਦੀ ਹੈ ਕਿ ਭਾਈ ਇਹ ਐਨਐਸਏ ਗਲਤ ਹੈ ਜਾਂ ਸਹੀ ਹੈ, ਫਿਰ ਤੁਹਾਨੂੰ 1 ਸਾਲ ਘੱਟੋ ਘੱਟ ਜੇਲ੍ਹ 'ਚ ਲਾਉਣਾ ਹੀ ਪਊਗਾ। ਪਰ ਉਸ ਦੀ ਭਰਪਾਈ ਕਿਹਨੇ ਕਰਨੀ ਹੈ, ਕਿਵੇਂ ਕਰਨੀ ਹੈ, ਇਹ ਕੋਈ ਨਹੀਂ ਜਾਣਦਾ। ਜੋ ਆਪਾਂ ਇਸ ਤੋਂ ਪਹਿਲਾਂ ਰਿਹਾ ਟਾਡਾ ਵਰਗੇ ਕਾਨੂੰਨ ਰਹੇ ਨੇ ਤੇ ਹੁਣ ਇਸ ਨੂੰ ਐਨਐਸਏ ਦਾ ਰੂਪ ਦੇ ਦਿੱਤਾ ਗਿਆ, ਨੈਸ਼ਨਲ ਸਿਕਿਉਰਿਟੀ ਐਕਟ ਦਾ ਰੂਪ ਦੇ ਦਿੱਤਾ ਗਿਆ ਵੀ ਭਾਈ ਜੇਕਰ ਕਿਸੇ ਨੂੰ ਟੰਗਣਾ, ਜੇਕਰ ਕੋਈ ਸਰਕਾਰ ਦੀ ਨੱਕ 'ਚ ਦਮ ਕਰ ਰਿਹਾ ਹੈ ਤਾਂ ਉਸ ਦੀ ਬਾਂਹ ਇੰਜ ਮਰੋੜਨੀ ਹੈ। ਖੈਰ, ਆਖਿਰਕਾਰ ਸਟੂਡੈਂਟਸ ਦੇ ਇਸ ਏਕੇ ਦੀ ਪ੍ਰਦਰਸ਼ਨ ਦੀ ਜਿੱਤ ਹੋਈ ਹੈ, ਸਰਕਾਰ ਨੂੰ ਉਹਨਾਂ ਨੇ ਝੁਕਾ ਲਿਆ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ।